ਭੁਲੇਖਾ ਪਾ ਰਹੀ ਹੈ ਦਿੱਲੀ ਗਵਰਨਮੈਂਟ, ਖਾਸ ਕਰਕੇ ਪੰਜਾਬੀ ਅਕੈਡਮੀ, ਉਹ ਅੱਜ ਦੂਰ ਹੋ ਜਾਏਗੀ। 95 ਦੇ ਆਸ-ਪਾਸ ਟੀਚਰ ਤੇ ਅੱਜ ਰੋਡ ਦੇ ਉੱਤੇ ਹੈਗੇ ਨੇ, ਜਿਹੜੇ ਹੈਂਡ ਟੂ ਮਾਊਥ ਨੇ, ਜਿਨ੍ਹਾਂ ਦਾ ਬੈਡ ਬਟਰ ਜਿਹੜਾ ਹੈ ਇਸ ਵੇਲੇ ਸਰਵਾਈਵਿੰਗ ਦੇ ਮੋਡ ਦੇ ਉੱਤੇ ਹੈ। ਤੇ ਅੱਜ ਅਸੀਂ ਸਾਡੇ 700 ਸਕੂਲ ਹੈਗੇ ਨੇ ਦਿੱਲੀ ਦੇ ਵਿੱਚ ਐਮਸੀਡੀ ਦੇ, ਅਸੀਂ 700 ਵਿੱਚੋਂ 200 ਸਕੂਲਾਂ ਨੇ ਸਾਡੇ ਕੋਲ ਡਿਮਾਂਡ ਰੱਖੀ ਹੈ ਪੰਜਾਬੀ ਟੀਚਰਾਂ ਦੀ, ਔਰ ਅਸੀਂ 200 ਟੀਚਰਾਂ ਦੀ ਡਿਮਾਂਡ ਜਿਹੜੀ ਹੈ ਲੈਟਰ ਦੇਤੀ ਅੱਜ। ਤੇ ਇਹਨਾਂ ਭੈਣਾਂ ਦੀਆਂ ਨੌਕਰੀਆਂ ਬਹਾਲ ਕਰ ਦਿਓ ਤੇ ਇਹਨਾਂ ਦੀਆਂ ਝੋਲੀਆਂ ਵਿੱਚ ਇਹਨਾਂ ਦੀ ਨੌਕਰੀ ਦੁਬਾਰੇ ਤੇ ਪਾ ਦਿਓ। ਦੂਜੇ ਪਾਸੇ ਦਿੱਲੀ ਦੇ ਅੰਦਰ ਉਹਨਾਂ ਦਾ ਆਪਣਾ ਕੰਟਰੋਲ ਹੈ, ਮੈਕਸਿਮਮ ਸੀਟਾਂ ਦੀ ਮੈਜੋਰਟੀ ਦੇ ਨਾਲ ਬਣੇ ਹੋਏ ਨੇ, ਔਰ ਇੱਥੇ ਹੀ ਪੰਜਾਬੀ ਦੀ ਟੀਚਰਾਂ ਧੱਕੇ ਖਾ ਰਹੀਆਂ ਨੇ। ਤੁਹਾਨੂੰ ਲੱਗਦਾ ਨਹੀਂ ਰਾਜਨੀਤੀ ਦਾ ਇੱਕ ਦੋਗਲਾਪਨ ਜਿਹੜਾ ਸਾਨੂੰ ਦੇਖਣ ਨੂੰ ਮਿਲਿਆ? ਸੰਗਤ ਜੀ, ਲਗਾਤਾਰ ਪਿਛਲੇ 6 ਮਹੀਨੇ ਤੋਂ ਅਸੀਂ ਕਵਰੇਜ ਕਰਦੇ ਆ ਰਹੇ ਹੈਗੇ ਪੰਜਾਬੀ ਅਕੈਡਮੀ ਦੀ ਟੀਚਰਾਂ ਨੂੰ, ਜਿਵੇਂ ਦਿੱਲੀ ਸਰਕਾਰ ਦੇ ਅੰਦਰ ਆਂਦੀ ਪੰਜਾਬੀ ਅਕੈਡਮੀ ਦੇ ਵੱਲੋਂ ਕਿਵੇਂ ਤੰਗ ਕੀਤਾ ਜਾ ਰਿਹਾ, ਉਹਨਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਨੇ। ਤੇ ਹਰਸ਼ਰਨ ਸਿੰਘ ਬੱਲੀ ਦੇ ਵੱਲੋਂ ਜਦੋਂ ਉਚੇਚਾ ਤੌਰ ਦੇ ਉੱਤੇ ਔਨ ਕੈਮਰਾ ਵਾਰ-ਵਾਰ ਇੱਕੋ ਹੀ ਗੱਲ ਕੀਤੀ ਗਈ ਕਿ ਐਮਸੀਡੀ ਦੇ ਵੱਲੋਂ, ਮੇਅਰ ਵੱਲੋਂ ਤੁਸੀਂ ਸਾਨੂੰ ਲੈਟਰ ਇਸ਼ੂ ਕਰਾ ਦਿਓ ਤੇ ਆਪਾਂ ਇਹਨਾਂ ਦੀਆਂ ਨੌਕਰੀਆਂ ਬਹਾਲ ਕਰ ਦਿਆਂਗੇ। ਅੱਜ ਐਮਸੀਡੀ ਦੇ ਆਪਾਂ ਸਿਵਿਕ ਸੈਂਟਰ ਦੇ ਅੰਦਰ ਮੌਜੂਦ ਹੈਗੇ ਆ ਤੇ ਰਾਜਾ ਇਕਬਾਲ ਸਿੰਘ ਜਿਨ੍ਹਾਂ ਨੇ ਐਨ ਟੀਚਰਾਂ ਨੂੰ ਅੱਜ ਆਫੀਸ਼ੀਅਲ ਲੈਟਰ ਇਸ਼ੂ ਕਰ ਦਿੱਤਾ ਹੈਗਾ। ਮੀਟਿੰਗ ਵਿੱਚ ਬਿਜ਼ੀ ਹੈਗੇ ਨੇ, ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ, ਮਗਰ ਸਾਡੇ ਨਾਲ ਜਿਹੜੇ ਸਾਡੇ ਪਰਮਜੀਤ ਸਿੰਘ ਰਾਣਾ ਜੀ ਨੇ, ਕਹਿ ਸਕਦੇ ਆ ਮਨਜੀਤ ਸਿੰਘ ਜੀਕੇ ਦੀ ਗੱਲ ਕਰ ਲਈਏ, ਇਹਨਾਂ ਨੇ ਬੜੀ ਵੱਡੀ ਭੂਮਿਕਾ ਨਿਭਾਈ ਹੈਗੀ ਹੈ ਇਸ ਲੈਟਰ ਨੂੰ ਇਸ਼ੂ ਕਰਾਉਣ ਦੇ ਲਈ। ਗੱਲ ਦੀ ਸ਼ੁਰੂਆਤ ਰਾਣਾ ਜੀ ਦੇ ਨਾਲ ਫਤਿਹ ਦੀ ਸੰਨ ਤੋਂ ਕਹਿੰਦੇ। ਰਾਣਾ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਪਹਿਲੇ ਵੀ ਮੇਅਰ ਸਾਹਿਬ ਕੋਲ ਆਏ ਸੀਗੇ, ਔਰ ਮੇਅਰ ਸਾਹਿਬ ਨੇ ਉਸੇ ਵੇਲੇ ਡਾਇਰੈਕਸ਼ਨ ਦੇ ਦਿੱਤੀ ਸੀ ਕਿ ਬਈ ਇਹਨਾਂ ਟੀਚਰਾਂ ਨੂੰ ਰੱਖਣ ਦੀ ਜਿਹੜੀ ਵੀ ਲੈਟਰ ਸਾਡੇ ਤੋਂ ਮੰਗੀ ਜਾ ਰਹੀ ਹੈ ਐਮਸੀਡੀ ਤੋਂ, ਅਸੀਂ ਦਿਆਂਗੇ। ਮੇਰੀ ਜੀਕੇ ਸਾਹਿਬ ਨਾਲ ਵੀ ਗੱਲ ਹੋਈ ਸੀ, ਉਹਨਾਂ ਨਾਲ ਵੀ ਇਹੀ ਵਿਚਾਰ ਹੋਏ ਸਨ ਕਿ ਅਸੀਂ ਪੂਰਾ ਸਹਿਯੋਗ ਕਰਾਂਗੇ। ਉਹਨਾਂ ਦਾ ਫੋਨ ਆਇਆ ਸੀ ਵੀ ਤੁਸੀਂ ਇਸ 'ਤੇ ਕੀ ਕਰ ਰਹੇ ਹੋ, ਔਰ ਪਾਰਟੀ ਨੇ ਵੀ ਇਹ ਫੈਸਲਾ ਲਿਆ ਕਿ ਪੰਜਾਬੀ ਨੂੰ ਅਸੀਂ ਅੱਗੇ ਲੈ ਕੇ ਆਉਣਾ, ਸੈਕੰਡ ਲੈਂਗੁਏਜ ਹੈ ਦਿੱਲੀ ਦੇ ਵਿੱਚ, ਤੇ ਅਸੀਂ ਪੰਜਾਬੀ ਨੂੰ ਪ੍ਰਮੋਟ ਕਰਨ ਵਾਸਤੇ ਜ਼ਰੂਰ ਕੋਈ ਨਾ ਕੋਈ ਕਦਮ ਚੁੱਕਣੇ ਹੈ। ਤੇ ਉਹਦੇ ਵਿੱਚ ਮੈਨੂੰ ਲੱਗਦਾ ਕਿ ਅੱਜ ਪਹਿਲ ਹੋਈ ਹੈ, ਔਰ ਅੱਜ ਮੇਅਰ ਸਾਹਿਬ ਨੇ ਇਹ ਲੈਟਰ ਜਿਹੜੀ ਹੈਗੀ ਆ ਅੱਜ ਇਸ਼ੂ ਕਰ ਦਿੱਤੀ ਹੈ, ਔਰ ਆਪਣੇ ਹੱਥੀਂ ਇਹਨਾਂ ਮੈਡਮਾਂ ਨੂੰ ਦਿੱਤੀਆਂ ਤਾਂ ਕਿ ਇਹਨਾਂ ਨੂੰ ਜਿਹੜੀ ਇੱਕ ਭੁਲੇਖਾ ਪਾ ਰਹੀ ਹੈ ਦਿੱਲੀ ਗਵਰਨਮੈਂਟ, ਖਾਸ ਕਰਕੇ ਪੰਜਾਬੀ ਅਕੈਡਮੀ, ਉਹ ਅੱਜ ਦੂਰ ਹੋ ਜਾਏਗੀ। ਔਰ ਮੈਨੂੰ ਲੱਗਦਾ ਕਿ ਹੁਣ ਉਹ ਅਗਰ ਸਿੰਸੀਅਰ ਨੇ, ਔਰ ਪੰਜਾਬੀ ਅਕੈਡਮੀ ਪੰਜਾਬੀ ਦੀ ਆਵਾਜ਼ ਚੁੱਕਣ ਵਾਸਤੇ ਬਣੀ ਹੈ, ਔਰ ਜੇ ਪੰਜਾਬੀ ਦੀ ਟੀਚਰਾਂ ਦੀ ਆਵਾਜ਼ ਨਹੀਂ ਬਣ ਰਹੀ ਔਰ ਪੰਜਾਬੀ ਦੀ ਆਵਾਜ਼ ਨਹੀਂ ਬਣ ਰਹੀ, ਤੇ ਮੈਨੂੰ ਲੱਗਦਾ ਇਹੋ ਜਿਹੀ ਅਕੈਡਮੀ ਦਾ ਕੋਈ ਫਾਇਦਾ ਨਹੀਂ ਦਿੱਲੀ ਦੇ ਵਿੱਚ। ਸੋ ਮੈਂ ਅੱਜ ਅਪੀਲ ਕਰਦਾ ਬੱਲੀ ਸਾਹਿਬ ਨੂੰ ਵੀ ਔਰ ਦਿੱਲੀ ਦੀ ਗੌਰਮੈਂਟ ਨੂੰ, ਖਾਸ ਕਰਕੇ ਜਿਹੜੇ ਐਜੂਕੇਸ਼ਨ ਦੇ ਸਾਡੇ ਮਿਨਿਸਟਰ ਨੇ ਸਿਸੋਦੀਆ ਜੀ, ਕਿ ਜ਼ਰੂਰ ਕਾਰਵਾਈ ਕਰਨ। ਔਰ ਇਹਨਾਂ ਵਿੱਚ ਕਈ ਐਸੇ ਟੀਚਰ ਨੇ ਜਿਨ੍ਹਾਂ ਨੂੰ ਬਹੁਤ ਸਖਤ ਲੋੜ ਹੈ ਇਸ ਵੇਲੇ ਨੌਕਰੀ ਦੀ, ਔਰ ਤੁਹਾਨੂੰ ਪਤਾ ਹੈ ਕਿ ਕਰੋਨਾ ਤੋਂ ਬਾਅਦ ਕੀ ਹਾਲ ਹੈ ਪਰਿਵਾਰਾਂ ਦਾ, ਕਿਸ ਤਰ੍ਹਾਂ ਪਰਿਵਾਰ ਆਪਣੇ ਆਪ ਨੂੰ ਸਰਵਾਈਵ ਕਰ ਰਹੇ। ਸੋ ਕਿੱਥੇ ਪੰਜਾਬ ਦੇ ਵਿੱਚ, ਪਟਿਆਲੇ ਵਿੱਚ ਅਸੀਂ ਆਹ ਦਾ ਨਾਰਾ ਮਾਰ ਰਹੇ ਹਾਂ ਪੰਜਾਬੀ ਟੀਚਰਾਂ ਵਾਸਤੇ, ਕੇਜਰੀਵਾਲ ਸਾਹਿਬ ਕਹਿ ਰਹੇ ਕਿ ਮੈਂ ਇਹਨਾਂ ਵਾਸਤੇ ਬਹੁਤ ਕੁਝ ਕਰਨਾ ਚਾਹੁੰਦਾ, ਪਰ ਦਿੱਲੀ ਦੇ ਵਿੱਚ 95 ਦੇ ਆਸ-ਪਾਸ ਟੀਚਰ ਤੇ ਅੱਜ ਰੋਡ ਦੇ ਉੱਤੇ ਹੈਗੇ ਨੇ, ਜਿਹੜੇ ਹੈਂਡ ਟੂ ਮਾਊਥ ਨੇ, ਜਿਨ੍ਹਾਂ ਦਾ ਬੈਡ ਬਟਰ ਜਿਹੜਾ ਹੈ ਇਸ ਵੇਲੇ ਸਰਵਾਈਵਿੰਗ ਦੇ ਮੋਡ ਦੇ ਉੱਤੇ ਹੈ। ਸੋ ਮੈਨੂੰ ਲੱਗਦਾ ਕਿ ਜ਼ਰੂਰ ਸੁਣਵਾਈ ਹੋਣੀ ਚਾਹੀਦੀ ਹੈ। ਤੇ ਅੱਜ ਅਸੀਂ ਸਾਡੇ 700 ਸਕੂਲ ਹੈਗੇ ਨੇ ਦਿੱਲੀ ਦੇ ਵਿੱਚ ਐਮਸੀਡੀ ਦੇ, ਅਸੀਂ 700 ਵਿੱਚੋਂ 200 ਸਕੂਲਾਂ ਨੇ ਸਾਡੇ ਕੋਲ ਡਿਮਾਂਡ ਰੱਖੀ ਹੈ ਪੰਜਾਬੀ ਟੀਚਰਾਂ ਦੀ, ਔਰ ਅਸੀਂ 200 ਟੀਚਰਾਂ ਦੀ ਡਿਮਾਂਡ ਜਿਹੜੀ ਹੈ ਲੈਟਰ ਦੇਤੀ ਅੱਜ। ਤੇ ਮੈਂ ਉਮੀਦ ਕਰਦਾ ਕਿ ਜਿਹੜੀ ਸੀਟ ਦੇ ਉੱਤੇ ਬੱਲੀ ਸਾਹਿਬ ਬੈਠੇ ਆ ਉਸ 'ਤੇ ਇਮਾਨਦਾਰੀ ਨਾਲ ਉਹ ਇਹਨਾਂ ਪੰਜਾਬੀ ਟੀਚਰਾਂ ਦੀ ਆਵਾਜ਼ ਬਣ ਕੇ ਇਹਨਾਂ ਨੂੰ ਦੁਬਾਰਾ ਤੋਂ ਬਹਾਲ ਕਰਨਗੇ। ਰਾਣਾ ਜੀ, ਅਗਰ ਗੱਲ ਕਰਨੇ ਆ ਰਾਜਨੀਤੀ ਦੀ, ਕੇਜਰੀਵਾਲ ਦੀ ਅਸੀਂ ਗੱਲ ਕਰ ਰਹੇ ਹਾਂ। ਕੱਲ੍ਹ ਰਕਾਬਗੰਜ ਸਾਹਿਬ ਟੀਚਰਾਂ ਦੇ ਵੱਲੋਂ ਜੋ ਪ੍ਰੋਟੈਸਟ ਕੀਤਾ ਗਿਆ, ਸਾਹਿਬ ਮਨਜੀਤ ਸਿੰਘ ਜੀਕੇ ਵੀ ਉਚੇਚਾ ਤੌਰ ਦੇ ਉੱਤੇ ਪਹੁੰਚੇ, ਆਪਾਂ ਉਸ ਪੂਰੇ ਪ੍ਰੋਗਰਾਮ ਨੂੰ ਕਵਰ ਵੀ ਕੀਤਾ, ਦੁਨੀਆ ਤੱਕ ਗੱਲ ਪਹੁੰਚੀ। ਅਰਵਿੰਦ ਕੇਜਰੀਵਾਲ ਗੱਲਾਂ ਕਰਦੇ ਨੇ ਵੱਡੀਆਂ ਵੱਡੀਆਂ ਦਿੱਲੀ ਦੇ ਅੰਦਰ, ਮੁਬਾਰਕ ਹੈ ਮੁੱਖ ਮੰਤਰੀ ਨੇ, ਮਗਰ ਪਟਿਆਲੇ ਦੀ ਖਾਸ ਕਰਕੇ ਅਸੀਂ ਟੀਚਰਾਂ ਦੀ ਗੱਲ ਨਾ ਕਰੀਏ, ਪੰਜਾਬੀ ਟੀਚਰਾਂ ਦੇ ਹੱਕ ਦਾ ਨਾਰਾ ਮਾਰ ਰਹੇ ਨੇ। ਤੇ ਦੂਜੇ ਪਾਸੇ 95 ਟੀਚਰਾਂ ਜਿਹੜੀਆਂ, ਕੁਝ ਟੀਚਰਾਂ ਸਾਡੇ ਨਾਲ ਮੌਜੂਦ ਨੇ। ਤੁਹਾਨੂੰ ਲੱਗਦਾ ਨਹੀਂ ਕਿ ਇੱਕ ਰਾਜਨੀਤੀ ਹੋ ਰਹੀ ਹੈ? ਦੇਖੋ, ਰਾਜਨੀਤੀ ਤਾਂ ਤੁਹਾਡੇ ਬਿਲਕੁਲ ਸਾਹਮਣੇ ਆ ਚੁੱਕੀ ਹੈ, ਉਹਦਾ ਜਿਹੜਾ ਚਿਹਰਾ ਤੁਹਾਡੇ ਸਾਹਮਣੇ ਆ ਚੁੱਕਾ। ਪੰਜਾਬੀ ਟੀਚਰ ਦੀ ਗੱਲ ਪਟਿਆਲੇ 'ਚ ਕਰਨ ਵਾਸਤੇ ਉਹ ਆਦਾ ਨਾਰਾ ਮਾਰ ਰਿਹਾ। ਦਿੱਲੀ ਵਿੱਚ ਪਿਛਲੇ 8 ਸਾਲ ਤੋਂ ਸਰਕਾਰ ਚੱਲ ਰਹੀ, ਇੱਥੇ ਨੂੰ ਨਹੀਂ ਦਿਖ ਰਿਹਾ। ਸੋ ਮੈਨੂੰ ਲੱਗਦਾ ਕਿ ਜਿਹੜਾ ਅੱਜ ਪਾਰਟੀ ਨੇ ਫੈਸਲਾ ਲਿਆ, ਔਰ ਆਦੇਸ਼ ਗੁਪਤਾ ਜੀ ਨੇ ਵੀ ਸਪੈਸ਼ਲੀ ਕਿਹਾ ਪਾਰਟੀ ਪ੍ਰਧਾਨ ਨੇ ਕਿ ਅਸੀਂ ਜ਼ਰੂਰ ਇਹਨਾਂ ਦੀ ਆਵਾਜ਼ ਬਣਾਂਗੇ, ਔਰ ਲੋੜ ਪਈ ਤੇ ਪਾਰਟੀ ਪ੍ਰਧਾਨ, ਮੇਅਰ ਸਾਹਿਬ, ਅਸੀਂ ਸਾਰੇ ਕਾਉਂਸਲਰ ਇਹਨਾਂ ਨਾਲ ਅਤੇ ਐਜੂਕੇਸ਼ਨ ਦੇ ਆਫਿਸ ਜਾਵਾਂਗੇ ਔਰ ਪੰਜਾਬੀ ਅਕੈਡਮੀ ਵੀ ਜਾਵਾਂਗੇ। ਤੁਸੀਂ ਧਰਮ ਪ੍ਰਚਾਰ ਦੀ ਸੇਵਾ ਖੁਦ ਨਿਭਾਈ ਹੋਈ ਹੈ। ਅਗਰ ਅਸੀਂ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਹਾਂ, ਗੁਰਮੁਖੀ ਦੀ ਗੱਲ ਕਰਦੇ ਹਾਂ, ਕਿਤੇ ਨਾ ਕਿਤੇ ਇੱਕ ਮਤਰੀਆ ਰਵੱਈਆ ਦਿੱਲੀ ਸਰਕਾਰ ਵੱਲੋਂ ਅਪਣਾਇਆ ਜਾ ਰਿਹਾ। ਅੱਜ ਮੇਅਰ ਸਾਹਿਬ ਵੱਲੋਂ ਤੁਹਾਡੀ ਮਿਹਨਤ ਸਦਕਾ ਕਹਿ ਲਈਏ ਕਿ ਇਹ ਲੈਟਰ ਇਸ਼ੂ ਹੋ ਗਿਆ, ਅਗਰ ਇਹਦੇ ਬਾਵਜੂਦ ਹੀ ਪੰਜਾਬੀ ਅਕੈਡਮੀ ਕੋਈ ਡਰਾਮਾ ਕਰਦੀ ਹੈ, ਕੋਈ ਨਾਨੂਕਰ ਕਰਦੀ ਹੈ, ਤਾਂ ਤੁਹਾਡੇ ਹਿਸਾਬ ਨਾਲ ਕੀ ਕਰਨਾ ਚਾਹੀਦਾ? ਅਸੀਂ ਪਾਰਟੀ ਵਿੱਚ ਗੱਲ ਕਰਾਂਗੇ, ਔਰ ਜਿਹੜੇ ਸਾਡੇ ਪਾਰਟੀ ਦੇ ਵਿੱਚ ਗੱਲਬਾਤ ਤੋਂ ਬਾਅਦ
और ਮੈਨੂੰ लगता कि श्री आदेश गुप्ता जी और अपने राजा इकबाल सिंह जी ने जो फैसला लिया है कि ਅਸੀਂ ਸਾਰੀਆਂ ਟੀਚਰਾਂ ਨਾਲ ਮਿਲ ਕੇ ਉੱਥੇ ਜਾ ਕੇ ਧਰਨਾ ਵੀ ਦੇਵਾਂਗੇ, ਪ੍ਰੋਟੈਸਟ ਵੀ ਕਰਾਂਗੇ ਔਰ ਗੱਲ ਵੀ ਕਰਾਂਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅਸੀਂ ਥੋੜੀ ਦੇਰ ਟੀਚਰਾਂ ਦੇ ਨਾਲ ਵੀ ਗੱਲ ਕਰਨਾ ਹੈ, ਕਿਉਂਕਿ ਕਿਤੇ ਨਾ ਕਿਤੇ ਇੱਕ ਬੜੀ ਵੱਡੀ ਮਾਯੂਸੀ ਤੋਂ ਬਾਅਦ ਇੱਕ ਖੁਸ਼ੀ ਦੀ ਖਬਰ ਘੱਟੋ ਘੱਟ ਇਸ ਜਗ੍ਹਾ ਦੇ ਉੱਤੇ ਮੇਅਰ ਆਫਿਸ ਦੇ ਅੰਦਰ MCD ਦੇ ਵਿਚਕਾਰ ਇਹਨਾਂ ਨੂੰ ਮਿਲੀ ਹੈਗੀ ਹੈ। ਭੈਣ ਜੀ, ਹੁਣ ਤੁਹਾਨੂੰ ਕੀ ਲੱਗਦਾ ਹੈ, ਮਿਹਨਤ ਸਫਲ ਹੁੰਦੀ ਦਿਖ ਰਹੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਅੱਜ ਮੇਰੀਆਂ ਨਿਮਾਣੀਆਂ ਹੋਈਆਂ ਭੈਣਾਂ, ਗੁਰੂ ਤੇਗ ਬਹਾਦਰ ਜੀ ਦੀਆਂ ਬੱਚੀਆਂ ਜਿਹੜੀਆਂ ਜਗ੍ਹਾ ਜਗ੍ਹਾ ਤੇ ਰੁਲੀਆਂ ਨੇ, ਜਗ੍ਹਾ ਜਗ੍ਹਾ ਤੇ, ਕਿ ਸਾਰੇ ਮੈਂਬਰਾਂ ਨੂੰ, ਬਾਕੀ ਪ੍ਰਧਾਨ ਵਗੈਰਾ ਸਭ ਨੂੰ ਪਤਾ ਹੀ ਲੱਗ ਰਿਹਾ ਸੀ ਨਾ ਕਿ ਟੀਚਰਾਂ ਕਿੰਨੀਆਂ ਪਰੇਸ਼ਾਨ ਨੇ, ਦਰ ਦਰ ਦੀਆਂ ਠੋਕਰਾਂ ਖਾ ਰਹੀਆਂ ਨੇ। ਉਹਨਾਂ ਨੂੰ ਬਾਕੀ ਤੇ ਸਾਰੀਆਂ ਚੀਜ਼ਾਂ ਨਾਲ ਧਿਆਨ ਸੀ, ਪਰ ਕਦੀ ਇਹਨਾਂ ਭੈਣਾਂ ਵੱਲ ਨਜ਼ਰ ਨਹੀਂ ਲੱਗੀ ਕਿ ਛੋਟੀ ਜਿਹੀ ਨੌਕਰੀ ਵੀ ਉਹਨਾਂ ਨੇ ਛੀਨ ਲਿੱਤੀ ਹੈ, ਜਿਹੜਾ ਸਿਰਫ ਉਹਨਾਂ ਨੂੰ 65 ਰੁਪਏ ਮਹੀਨਾ ਮਿਲਦਾ ਸੀ। ਕਈ ਨਿਮਾਣੀਆਂ ਵਿਚਾਰੀਆਂ ਇਸੇ ਨਾਲ ਹੀ ਆਪਣਾ ਘਰ ਚਲਾਉਂਦੀਆਂ ਸੀ, ਇਹਦੇ ਨਾਲ ਵੀ ਆਪਣਾ ਘਰ ਦਾ ਰਾਸ਼ਨ ਪਾਉਂਦੀਆਂ ਸੀ। ਅੱਜ ਮੈਂਬਰ ਅਸੀਂ ਉਹੀ ਸਮਝਦੇ ਹਾਂ ਜਿਹੜੇ ਸਾਡੇ ਨਾਲ ਖੜ ਕੇ ਸਾਡਾ ਸਾਥ ਦੇਣਗੇ, ਤੇ ਸਾਡਾ ਸਾਥ ਦੇ ਰਹੇ ਨੇ। ਅਸੀਂ ਪਹਿਲੀ ਵਾਰੀ ਵੀ ਜਾਗੋ ਪਾਰਟੀ ਨੂੰ ਹਲੇ ਫੋਨ ਨਹੀਂ ਕੀਤਾ ਸੀ, ਪਰ ਪਰਮਿੰਦਰ ਸਿੰਘ ਜੀ ਨੇ ਆ ਕੇ ਸਾਡੇ ਨਾਲ ਖੜੇ ਹੋ ਕੇ ਸਾਡਾ ਪੂਰਾ ਸਾਥ ਨਿਭਾਇਆ। ਜੀਕੇ ਸਾਹਿਬ ਸਾਨੂੰ ਖੁਦ ਫੋਨ ਕਰਕੇ ਪਤਾ ਕਰਦੇ ਸੀ ਕਿ ਤੁਹਾਡੀ ਆਵਾਜ਼ ਉੱਥੇ ਤੱਕ ਪਹੁੰਚੀ ਕਿ ਨਹੀਂ ਪਹੁੰਚੀ, ਤੁਹਾਡੀ ਸੁਣਵਾਈ ਹੋਈ ਕਿ ਨਹੀਂ ਹੋਈ। ਅਗਰ ਉਹ ਕਰਦੇ ਤੇ ਅਸੀਂ ਤੁਹਾਡੇ ਵਿੱਚ ਬਿਲਕੁਲ ਨਹੀਂ ਆਵਾਂਗੇ। ਫਿਰ ਵੀ ਅਸੀਂ ਬਾਰ-ਬਾਰ ਪੰਜਾਬੀ ਅਕੈਡਮੀ ਗਏ, ਬਾਰ-ਬਾਰ ਜਗ੍ਹਾ ਤੇ ਧਰਨੇ ਦਿੱਤੇ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ। ਮੈਂ ਕਹਿੰਦੀ ਹਾਂ ਹੱਦ ਹੋ ਗਈ। ਪੰਜਾਬੀ ਭਾਸ਼ਾ ਨੂੰ ਕਾਰਪੋਰੇਸ਼ਨ ਸਕੂਲਾਂ ਵਿੱਚ ਇੰਨਾ ਆਬਾਦ ਕੀਤਾ ਗਿਆ, ਉੱਪਰ ਤੱਕ ਲਿਜਾਂਦਾ ਗਿਆ, ਅੱਜ ਉਹਨੂੰ ਪੈਰਾਂ ਵਿੱਚ ਕੁਚਲ ਦਿੱਤਾ। ਇਹਨਾਂ ਨੂੰ ਬਿਲਕੁਲ ਰਿਲਾਈ ਨਹੀਂ ਹੋਇਆ ਕਿ ਸਾਡੀ ਪੰਜਾਬੀ ਭਾਸ਼ਾ ਨੂੰ ਅਸੀਂ ਇੱਥੋਂ ਤੱਕ ਲਿਆਉਣ ਵਾਸਤੇ ਕਿੰਨੀ ਕੋਸ਼ਿਸ਼ ਕੀਤੀ ਸੀ। ਅਗਰ ਉਹ ਸ਼ੁਰੂਆਤ ਦੀਆਂ ਦੇਖ ਲੈਣ ਨਾ ਚੀਜ਼ਾਂ ਸਾਰੀਆਂ, ਕਿ ਵਿਦਿਆ ਪ੍ਰਕਾਸ਼ ਜੀ ਨੇ ਗੁਰਦੁਆਰਿਆਂ ਦੇ ਬਾਹਰ ਖੜੇ ਹੋ ਕੇ ਇਸ ਪੰਜਾਬੀ ਭਾਸ਼ਾ ਵਾਸਤੇ ਜਗ੍ਹਾ ਜਗ੍ਹਾ ਤੋਂ ਆਪਣੇ ਪੰਜਾਬੀਆਂ ਕੋਲੋਂ, ਕਿ ਹਰ ਇੱਕ ਕੋਲੋਂ ਪੰਜਾਬੀ ਭਾਸ਼ਾ ਨੂੰ ਅੱਗੇ ਲਿਆਉਣ ਵਾਸਤੇ ਅਰਜ਼ੀਆਂ ਲਿਖਵਾਈਆਂ ਸੀ, ਐਪਲੀਕੇਸ਼ਨਾਂ ਲਿਖਵਾਈਆਂ ਸੀ, ਤੇ ਬਾਰ-ਬਾਰ ਅਰਜ਼ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਉੱਤੇ ਲਿਆਉਣ ਵਾਸਤੇ ਤੁਹਾਨੂੰ ਸਾਰਿਆਂ ਨੂੰ ਮੇਰਾ ਸਹਿਯੋਗ ਦੇਣਾ ਪਏਗਾ। ਅੱਜ ਜਦ ਪੰਜਾਬੀ ਭਾਸ਼ਾ ਉੱਪਰ ਆ ਗਈ 35 ਸਾਲ ਤੋਂ BJP ਦੇ ਰਾਜ ਵਿੱਚ, ਇਹ ਪੰਜਾਬੀ ਭਾਸ਼ਾ ਕਾਫੀ ਚੱਲੀ ਸੀ, ਕਿਉਂਕਿ ਇਹ ਸਕੂਲ ਦੇ ਜਿਹੜੇ ਮਾਲਕ ਨੇ ਨਾ ਹਮੇਸ਼ਾ ਹੀ MCD ਦੇ ਅੰਡਰ ਹੀ ਰਹੀ ਹੈ, ਔਰ ਸਾਨੂੰ ਟੀਚਰਾਂ ਨੂੰ ਕਦੀ ਕੋਈ ਪਰੇਸ਼ਾਨੀ ਆਈ ਨਹੀਂ ਸੀ। ਬੜੇ ਆਰਾਮ ਦੇ ਨਾਲ ਪ੍ਰਿੰਸੀਪਲਾਂ ਨੇ ਸਾਨੂੰ ਕਦੀ ਤੰਗ ਨਹੀਂ ਕੀਤਾ ਸੀ ਸਕੂਲਾਂ ਵਿੱਚ। ਉਹ ਸਾਨੂੰ ਆਉਂਦੀ, ਸਾਨੂੰ ਆਪਣੀ ਪੰਜਾਬੀ ਕਲਾਸ ਦਿੰਦੇ ਸੀ, ਅਸੀਂ ਉਹਨਾਂ ਦੇ ਬੱਚਿਆਂ ਨੂੰ ਅਵਾਰਡ ਦਿਵਾਉਂਦੇ ਸੀ, ਜਿਹੜੇ ਝੁੱਗੀ ਝੌਂਪੜੀ, ਬਿਹਾਰ ਦੇ ਬੱਚੇ, ਮੌਂਟਨ ਦੇ ਬੱਚੇ। ਹਰ ਸਾਲ ਮੇਰੇ ਸਕੂਲ ਦੇ ਵਿੱਚ ਸੁਲੇਖਮਾਲਾ ਕੰਪੀਟੀਸ਼ਨ ਮੇਰੇ ਹਾਲ 'ਚ ਹੁੰਦਾ ਸੀ। ਬੱਚੇ ਉਹ ਸੁਲੇਖਮਾਲਾ ਕੰਪੀਟੀਸ਼ਨ ਵਿੱਚ ਵੱਧ ਤੋਂ ਵੱਧ ਇਨਾਮ ਪ੍ਰਾਪਤ ਕਰਦੇ ਸੀ, ਔਰ ਉਹਨਾਂ ਦੇ ਪੇਰੈਂਟਸਾਂ ਦੀ ਵੇਖਿਆ ਇੰਟਰਵਿਊ ਹੁੰਦੀ ਸੀ, ਪੇਰੈਂਟਸ ਨਾਲ ਖੜਦੇ ਸੀ, ਉਹਨਾਂ ਦੀ ਫੋਟੋਆਂ ਹੁੰਦੀਆਂ ਸੀ। ਇਹਨਾਂ ਨੇ ਆਂਦੇ ਕੋਈ ਚੀਜ਼ ਅੱਛੀ ਦੇਖੀ ਨਹੀਂ ਨਾ ਕਿ ਅਸੀਂ ਅੱਛਾ ਕੰਮ ਕਰੀਏ। ਸਾਨੂੰ ਤਾਂ ਬੱਲੀ ਸਾਹਿਬ ਤੇ ਉਮੀਦ ਸੀ ਕਿ ਆਂਦੇ ਸਾਡੀਆਂ ਸੈਲਰੀਆਂ ਵਧਾਉਣਗੇ। ਵੱਧ ਤੋਂ ਵੱਧ ਪੰਜਾਬੀ ਟੀਚਰਾਂ ਦੇ ਨਾਲ ਹੀ ਪੰਜਾਬੀ ਅਕੈਡਮੀ ਸੀ, ਉਹਨਾਂ ਨੂੰ ਸਾਨੂੰ ਨਾਲ ਲੈ ਕੇ ਹੋਰ ਅੱਗੇ ਚੱਲਣਗੇ। ਪਰ ਉਹਨਾਂ ਨੇ ਤੇ ਆਂਦੇ ਜਿਵੇਂ ਅਸੀਂ ਜੁਆਇਨਿੰਗ ਲੈਣ ਗਏ ਤੇ ਉਹਨਾਂ ਨੇ ਠਾਂ ਕਰਕੇ ਮਾਰ ਦਿੱਤਾ। ਐ ਜੀ ਹੋ ਹੀ ਨਹੀਂ ਸਕਦਾ, ਹੋਏਗਾ ਕੱਲ, ਹੋਏਗਾ ਅੱਜ, ਹੋਏਗਾ। ਮੈਂ ਕਹਿੰਦੀ ਹਾਂ ਬੱਲੀ ਸਾਹਿਬ ਤੁਸੀਂ ਇੱਕ ਮਹਾਨ ਬਹੁਤ ਵੱਡੇ ਮਿਨਿਸਟਰ ਸੀ, ਤੁਸੀਂ ਤਾਂ ਬਹੁਤ ਦੁਨੀਆ ਦੇਖੀ ਸੀ। ਅਗਰ ਇਹ ਨਿਮਾਣੀਆਂ ਭੈਣਾਂ, ਮੈਂ ਕਿੰਨੀ ਵਾਰ ਤੁਹਾਡੇ ਦਰਬਾਰ ਤੇ ਲੈ ਕੇ ਗਈਆਂ ਕਿ ਵੀਰ ਜੀ ਇਹਨਾਂ ਦੀ ਗੱਲ ਸੁਣ ਲਓ ਤੇ ਇਹਨਾਂ ਦੀ ਸੁਣਵਾਈ ਕਰੋ, ਇਹਨਾਂ ਦੀਆਂ ਨੌਕਰੀਆਂ ਬਹਾਲ ਕਰ ਦਿਓ। ਨਹੀਂ ਜੀ ਮੈਂ ਕਰ ਦਾਂਗਾ। ਸਕੂਲਾਂ ਵਿੱਚ ਜਾਣਗੀਆਂ, ਮੈਂ ਮੇਅਰ ਸਾਹਿਬ ਨੇ ਉਹ ਆਰਡਰ ਦੇਣਗੇ, ਇਹਨਾਂ ਦੇ ਜਿਹੜੇ AD ਸਰ ਨੇ ਉਹ ਸਾਈਨ ਕਰਨਗੇ ਤੇ ਫਿਰ ਮੈਂ ਨੌਕਰੀਆਂ। ਚਲੋ ਜੀ, ਅੱਜ ਇਹਨਾਂ ਦੇ ਦਰਬਾਰ ਤੇ ਵੀ ਆ ਗਏ ਆ ਨਾ, ਮੇਅਰ ਸਾਹਿਬ ਦੇ ਦਰਬਾਰ ਤੇ ਵੀ ਆ ਗਏ। ਰਾਜਾ ਇਕਬਾਲ ਸਿੰਘ ਜੀ, ਪਰਮਜੀਤ ਸਿੰਘ ਜੀ, ਵੀਰ ਜੀ ਪਰਮੀਤ ਸਿੰਘ ਜੀ ਰਾਣਾ, ਦੇਖੋ ਸਾਡੇ ਨਾਲ ਕਿੰਨੀ ਸਪੋਰਟ ਕਰ ਰਹੇ ਨੇ। ਆ ਸਾਡੇ ਖੁਸ਼ੀ ਨਾਲ ਆਂਸੂ ਨਿਕਲ ਲੈਣ ਕਿ ਸਾਡੇ ਵੀਰ ਸਾਡੇ ਵਾਸਤੇ ਸਭ ਕੁਝ ਕਰਨ ਨੂੰ ਤਿਆਰ ਨੇ। ਜਿਸ ਚੇਅਰਮੈਨ ਤੇ ਸਾਨੂੰ ਅੱਜ ਇੰਨੀ ਵੱਡੀ ਮਨੋ ਸੀ ਕੀ ਕਾਮਨਾ ਕਿ ਇਹ ਸਰਦਾਰ ਜੀ ਦੇ ਹੋਣ ਦੇ ਨਾਤੇ ਸਾਡਾ ਬਹੁਤ ਅੱਛਾ ਕੰਮ ਕਰਨਗੇ, ਬੋਲੇ ਸੋਨਿਹਾ। ਪਰ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ। ਜਾਗੋ ਪਾਰਟੀ ਵਾਲਿਆਂ ਨੇ ਹਮੇਸ਼ਾ ਹੀ ਸਾਡਾ ਸਾਥ ਦਿੱਤਾ। ਅਸੀਂ ਕਿੰਨਾ ਲਫ਼ਜ਼ਾਂ ਵਿੱਚ ਇਹਨਾਂ ਵੀਰਾਂ ਦਾ ਧੰਨਵਾਦ ਕਰੀਏ। ਅਸੀਂ ਤਾਂ ਕਹਾਂਗੇ ਇਹ ਵੀਰੋ, ਵਾਹਿਗੁਰੂ ਤੁਹਾਨੂੰ ਇੰਨੀਆਂ ਚੜ੍ਹਦੀਆਂ ਕਲਾਂ 'ਚ ਰੱਖਣ। ਇਹ ਸਾਰੀਆਂ ਭੈਣਾਂ ਕੀ 95 ਨੌਕਰੀਆਂ ਜਦੋਂ ਬਹਾਲ ਹੋਣਗੀਆਂ ਨਾ, ਤੇ 95 ਘਰਾਂ 'ਚ ਜਦੋਂ ਰਾਸ਼ਨ ਜਾਏਗਾ ਤੇ ਉਹ ਤੁਹਾਨੂੰ ਕਿੰਨੀਆਂ ਅਸੀਸਾਂ ਦੇਣਗੀਆਂ ਕਿ ਵੀਰੋ ਤੁਸੀਂ ਹਮੇਸ਼ਾ ਰਾਜ ਕਰੋ। ਆਉਣ ਵਾਲੇ ਟਾਈਮ ਵਿੱਚ
ਫਿਰ ਤੋਂ ਰਾਜ ਕਰੋ, ਚੜ੍ਹਦੀਆਂ ਕਲਾਂ ਜਾਓ। ਮੈਂ ਹੁਣ ਵੀ ਇਹਨਾਂ ਵੀਰਾਂ ਦਾ, ਰਾਜਾ ਇਕਬਾਲ ਸਿੰਘ ਜੀ ਮੇਅਰ ਨੇ ਜਿਹੜੇ ਸਾਡੇ ਵੱਡੇ ਵੀਰ ਜੀ, ਪਰਮਜੀਤ ਸਿੰਘ ਜੀ ਰਾਣਾ, ਜੀਕੇ ਸਾਹਿਬ, ਪਰਮਿੰਦਰ ਵੀਰ ਜੀ, ਜਸਵਿੰਦਰ ਵੀਰ ਜੀ, ਮੈਂ ਇਹਨਾਂ ਵੀਰਾਂ ਨਾਲ ਕਿਸੇ ਤਰੀਕੇ ਵੀ ਧੰਨਵਾਦ ਨਹੀਂ ਕਰ, ਲੱਖ ਲੱਖ ਕੁਟਾਮ ਮੈਂ ਕਹਿੰਦੀ ਹਾਂ ਗੁਰੂ ਤੇਗ ਬਹਾਦਰ ਜੀ, ਇਹ ਸਾਡੇ ਵਾਸਤੇ ਤੁਸੀਂ ਇੱਕ ਰੱਬ ਬਣਾ ਕੇ ਭੇਜੇ ਨੇ, ਜਿਨ੍ਹਾਂ ਭੈਣਾਂ ਨੇ ਇਹਨਾਂ ਭੈਣਾਂ ਨੂੰ ਇੰਨਾ ਹੌਸਲਾ ਦੇ ਕੇ ਅੱਗੇ ਲਿਆਂਦਾ, ਸਾਡੀ ਸੁਣਵਾਈ ਕੀਤੀ। ਅੱਜ ਜੋ ਬੱਲੀ ਸਾਹਿਬ ਕਹਿ ਰਹੇ ਸੀ ਕਿ ਮੇਅਰ ਸਾਹਿਬ ਅਗਰ ਸਾਈਨ ਕਰਨਗੇ ਤੇ ਮੈਂ ਨੌਕਰੀ ਦਿਆਂਗਾ, ਏਡੀ ਸਰ ਸਾਈਨ ਉਹ ਵੀ ਹੋ ਗਿਆ ਕਲੀਅਰ। ਉਹ ਕਹਿੰਦੇ ਭੈਣੋ ਮੈਂ ਤੁਹਾਡੇ ਨਾਲ ਖੜਨ ਨੂੰ ਤਿਆਰ ਹਾਂ, ਜਿੱਥੇ ਕਹੋਗੇ ਮੈਂ ਉੱਥੇ ਜਾਣ ਨੂੰ ਤਿਆਰ ਹਾਂ। ਇਸ ਤੋਂ ਵੱਡਾ ਤਾਂ ਦੇਖੋ ਹੋਰ ਕੁਰਬਾਨੀ ਕੋਈ ਨਹੀਂ ਦੇ ਸਕਦਾ ਜੋ ਉਹ ਸਾਡੇ ਨਾਲ ਅੱਜ ਦੇ ਰਹੇ ਨੇ। ਅਸੀਂ ਇਹਨਾਂ ਦੀਆਂ ਕਿਤੀਆਂ ਨਹੀਂ ਲਾ ਸਕਦੇ 10 ਕਰਮਾਂ ਵਿੱਚ ਹੀ ਕਿ ਅੱਜ ਇਹਨਾਂ ਭੈਣਾਂ ਨੂੰ ਉਹਨਾਂ ਨੇ ਕਿੰਨਾ ਸਹਿਯੋਗ ਦਿੱਤਾ, ਕਿੰਨਾ ਮਾਣ ਦਿੱਤਾ। ਅਸੀਂ ਕਹਾਂਗੇ ਇਹਨਾਂ ਭੈਣਾਂ ਵੱਲੋਂ ਲੱਖ ਲੱਖ ਕੋਟਾਮ ਵਾਹਿਗੁਰੂ ਜੀ ਇੰਨੀਆਂ ਸੀਸਾਂ ਕਿ ਪਰਮਜੀਤ ਸਿੰਘ ਜੀ ਰਾਣਾ, ਜੀਕੇ ਸਾਹਿਬ, ਰਾਜਾ ਇਕਬਾਲ ਸਿੰਘ ਜੀ, ਜਸਵਿੰਦਰ ਵੀਰ ਜੀ, ਵਾਹਿਗੁਰੂ ਜੀ ਸਾਡੀਆਂ ਅਸੀਸਾਂ ਇਹਨਾਂ ਨੂੰ ਇੰਨੀਆਂ ਲੱਗਣ ਕਿ ਇਹ ਖੂਬ ਆਪਣੀ ਜ਼ਿੰਦਗੀ 'ਚ ਵਧਣ ਫੁੱਲਣ, ਇਹਨਾਂ ਦੇ ਬੱਚੇ ਇਹਨਾਂ ਨੂੰ ਰਾਜ ਕਰਾਉਣ। ਇਹ ਭੈਣਾਂ ਜਦੋਂ ਆਪਣੇ ਘਰ 'ਚ ਰਾਸ਼ਨ ਖਾਣਗੀਆਂ ਇਹਨਾਂ ਦੇ ਬੱਚਿਆਂ ਨੂੰ ਅਸੀਸਾਂ ਦੇਣਗੀਆਂ। ਬਸ ਮੈਂ ਇਹੀ ਕਹਿ ਸਕਦੀ ਹਾਂ ਕਿ ਵੀਰ ਜੀ ਇਹਨਾਂ ਭੈਣਾਂ ਦੇ ਸਿਰ ਤੇ ਇਸ ਤਰ੍ਹਾਂ ਹੱਥ ਰੱਖੀ ਰੱਖਣਾ, ਇਹਨਾਂ ਭੈਣਾਂ ਦਾ ਸਹਾਰਾ ਬਣ ਕੇ ਰਹਿਣਾ। ਸਾਨੂੰ ਹਾਲੇ ਵੀ ਜ਼ਿੰਦਗੀ 'ਚ ਬੜੀਆਂ ਕਠਿਨਾਈਆਂ ਆਉਣਗੀਆਂ, ਸਾਨੂੰ ਅੱਜ ਇਹ ਇੱਕ ਅਹਿਸਾਸ ਹੋ ਗਿਆ ਕਿ ਸਾਡੇ ਭਰਾ ਸਾਡੇ ਸਿਰ ਤੇ ਹੱਥ ਰੱਖਣ ਵਾਲੇ ਹਨ, ਸਾਡੇ ਵਾਲੀ ਵਾਰਸ ਹੈਗੇ ਨੇ। ਅਸੀਂ ਜਦੋਂ ਵੀ ਇਹਨਾਂ ਭਰਾਵਾਂ ਕੋਲ ਫਰਿਆਦ ਲੈ ਕੇ ਆਵਾਂਗੇ ਇਹ ਭੈਣਾਂ ਦੀ ਫਰਿਆਦ ਸੁਣਨਗੇ ਅਤੇ ਹਮੇਸ਼ਾ ਸਾਨੂੰ ਅੱਗੇ ਲੈ ਕੇ ਆਣਗੇ। ਅਸੀਂ ਬਾਰ-ਬਾਰ ਵੀਰ ਜੀ ਅੱਗੇ ਇਹੀ ਕਰਜ, ਜਦ ਤੱਕ ਸਾਡੀਆਂ ਨੌਕਰੀਆਂ ਨਹੀਂ ਬਹਾਲ ਹੁੰਦੀਆਂ ਵੀਰ ਜੀ ਤੁਸੀਂ ਭੈਣਾਂ ਦੇ ਨਾਲ ਜੁੜੇ ਰਹਿਣਾ ਔਰ ਭੈਣਾਂ ਨੂੰ ਪੂਰਾ ਸਹਿਯੋਗ ਦੇਣਾ ਅਤੇ ਭੈਣਾਂ ਦੇ ਸਿਰ ਤੇ ਹੱਥ ਰੱਖ ਰੱਖਣਾ। ਮੈਂ ਬਾਰ-ਬਾਰ ਫਿਰ ਬੇਨਤੀ ਕਰਕੇ ਵੀਰ ਜੀ ਅੱਗੇ ਹੱਥ ਜੋੜਨੀ ਆ, ਜਾਗੋ ਪਾਰਟੀ ਅੱਗੇ, ਮੈਂ ਰਾਜਾ ਇਕਬਾਲ ਸਿੰਘ ਵੀਰ ਜੀ ਅੱਗੇ ਹੱਥ ਜੋੜ ਕੇ ਕਹਿੰਦੀ ਹਾਂ ਕਿ ਵੀਰ ਜੀ ਜਦ ਤੱਕ ਸਾਡਾ ਕੰਮ ਨਹੀਂ ਹੋ ਸਕਦਾ ਇਹਨਾਂ ਭੈਣਾਂ ਦੇ ਵੀਰ ਬਣ ਕੇ ਰਹਿਣਾ ਤੇ ਇਹਨਾਂ ਦੀਆਂ ਨੌਕਰੀਆਂ ਬਹਾਲ ਕਰਕੇ ਸਾਡੇ ਨਾਲ ਪੂਰਾ ਸਾਥ ਦੇਣਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਬਿਲਕੁਲ ਸੰਗਤ ਜੀ, ਬਿਲਕੁਲ ਜੀ ਇਹ ਲੈਟਰ ਆਪਾਂ ਦੁਬਾਰਾ ਦਿਖਾ ਦਈਏ। ਜਿਹੜੇ ਬੱਲੀ ਸਾਹਿਬ ਮੰਗ ਰਹੇ ਸੀ ਨਾ ਕਿ ਆਰਡਰ ਲੈ ਕੇ ਆਓ, ਇਹ ਵੀਰ ਜੀ ਹਰਸਰਨ ਸਿੰਘ ਬੱਲੀ ਵੀਰ ਜੀ ਦੇਖ ਲਓ ਜੀ, ਰਾਜਾ ਇਕਬਾਲ ਸਿੰਘ ਮੇਅਰ MCD ਦੇ ਰਾਜੇ, ਉਹਨਾਂ ਨੇ ਸਾਨੂੰ ਇਹ ਆਰਡਰ ਦਿੱਤੇ। ਹੁਣ ਅਸੀਂ ਦੇਖਾਂਗੇ ਕਿ ਤੁਸੀਂ ਇਹ ਕੰਮ ਕਿੰਨੇ ਜਲਦੀ ਕਰ ਰਹੇ ਹੋ। ਹੁਣ ਤੁਹਾਡੇ ਤੋਂ ਉਮੀਦ ਹੈ, ਉਹ ਵੀ ਸਾਡੇ ਬੜੇ ਵੱਡੇ ਮਹਾਨ ਵੀਰ ਜੀ ਨੇ, ਤੁਸੀਂ ਵੀ ਸਾਡੇ ਬਹੁਤ ਵੱਡੇ ਮਹਾਨ ਵੀਰ ਜੀ ਹੋ। ਅੱਜ ਗੁਰੂ ਗੋਬਿੰਦ ਸਿੰਘ ਜੀ ਵਾਲਾ ਦਿਲ ਰੱਖ ਲਓ ਵੀਰ ਜੀ ਤੇ ਇਹਨਾਂ ਭੈਣਾਂ ਦੀਆਂ ਨੌਕਰੀਆਂ ਬਹਾਲ ਕਰ ਦਿਓ ਤੇ ਇਹਨਾਂ ਦੀਆਂ ਝੋਲੀਆਂ ਵਿੱਚ ਇਹਨਾਂ ਦੀ ਨੌਕਰੀ ਦੁਬਾਰੇ ਤੇ ਪਾ ਦਿਓ। ਮੈਂ ਬਾਰ-ਬਾਰ ਤੁਹਾਨੂੰ ਵੀ ਅਸੀਸਾਂ ਦਿਆਂਗੀ ਕਿ ਵੀਰ ਜੀ ਚਲੋ ਕੋਈ ਗੱਲ ਨਹੀਂ, 5-6 ਮਹੀਨੇ ਤੋਂ ਨਹੀਂ ਤਨਖਾਹ ਖਰਾਬ ਹੋ ਗਈ ਹੈ, ਆਉਣ ਵਾਲੇ ਟਾਈਮ ਤੇ ਇਹਨਾਂ ਦੇ ਘਰ ਫਿਰ ਬਚਾ ਲਓ ਇਹਨਾਂ ਭੈਣਾਂ ਦੀਆਂ ਫਿਰ ਅਸੀਸਾਂ। ਜੇ ਰਾਜਾ ਵੀਰ ਸਿੰਘ ਇਹਨਾਂ ਨੇ ਇੰਨੀ ਵੱਡੀ ਅੱਜ ਹਿੰਮਤ ਕਰ ਦਿੱਤੀ ਹੈ ਤੇ ਤੁਸੀਂ ਵੀ ਥੋੜੀ ਹਿੰਮਤ ਕਰਕੇ ਇਹਨਾਂ ਟੀਚਰਾਂ ਨੂੰ ਫਿਰ ਤੋਂ ਬਹਾਲ ਕਰ ਲਓ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਸੰਗਤ ਜੀ, ਅਸੀਂ ਹੁਣ ਕੋਸ਼ਿਸ਼ ਕਰਾਂਗੇ ਅਗਲੇ 1-2 ਦਿਨਾਂ ਤੱਕ ਇਹ ਲੈਟਰ ਲੈ ਕੇ ਆਪਾਂ ਪੰਜਾਬੀ ਅਕੈਡਮੀ ਜਾਵਾਂਗੇ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਕੀ ਰਿਪਲਾਈ ਮਿਲਦਾ, ਇਹਨਾਂ ਦੀ ਨੌਕਰੀ ਬਹਾਲ ਹੁੰਦੀ ਹੈ ਨਹੀਂ ਹੁੰਦੀ, ਤੇ ਫਿਰ ਆਪਾਂ ਉਸੇ ਜਗ੍ਹਾ ਤੋਂ ਬਾਕੀ ਸਾਰੀ ਟੀਚਰਾਂ ਦੇ ਨਾਲ ਗੱਲ ਕਰਾਂਗੇ। ਤੇ ਹੁਣ ਆਪਾਂ ਕੋਸ਼ਿਸ਼ ਕਰਦੇ ਹੈਗੇ ਕਿ ਰਾਜਾ ਇਕਬਾਲ ਸਿੰਘ ਹੋਰਾਂ ਦੇ ਨਾਲ 2 ਮਿੰਟ ਲਈ ਗੱਲ ਜ਼ਰੂਰ ਕਰੀਏ ਤੇ ਲੈਣੇ ਆਪਣੀਆਂ ਸਾਰੀਆਂ ਭੈਣਾਂ ਤੋਂ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਤੁਸੀਂ ਲਗਾਤਾਰ ਦੇਖ ਰਹੇ ਹੈਗੇ ਹੋ ਪੰਜਾਬੀ ਅਕੈਡਮੀ ਦੇ ਟੀਚਰਾਂ ਦੇ ਮਸਲੇ ਦੇ ਉੱਤੇ। ਅੱਜ ਪੰਜਾਬੀ ਟੀਚਰਾਂ ਬਕਾਇਦਾ ਪਹੁੰਚੀਆਂ ਸਿਵਿਕ ਸੈਂਟਰ MCD ਦੇ ਹੈੱਡ ਆਫਿਸ ਦੇ ਅੰਦਰ। ਮੇਅਰ ਸਾਹਿਬ ਰਾਜਾ ਇਕਬਾਲ ਸਿੰਘ ਸਾਡੇ ਨਾਲ ਜੁੜੇ ਹੋਏ ਨੇ, ਫਤਿਹ ਦੀ ਸਾਂਝ ਪਾਣੇ ਵੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀ ਜੀ ਲਗਾਤਾਰ ਤੁਹਾਡੇ ਕੋਲ ਇਹ ਟੀਚਰਸ ਆ ਰਹੀਆਂ ਸਨ, ਅੱਜ ਤੁਹਾਡੇ ਵੱਲੋਂ ਲੈਟਰ ਇਸ਼ੂ ਹੋ ਗਿਆ, ਹੁਣ ਕੀ ਕਹੋਗੇ ਤੁਸੀਂ? ਦੇਖੋ, ਟੀਚਰਸ ਨੇ ਸਾਨੂੰ ਕਿਹਾ ਕਿ ਪੰਜਾਬੀ ਅਕੈਡਮੀ ਨੇ ਕਿਹਾ ਕਿ ਤੁਸੀਂ ਮੇਅਰ ਸਾਹਿਬ ਤੋਂ ਲਿਖਵਾ ਕੇ ਲਿਆਓ, MCD ਤੋਂ ਲਿਖਵਾ ਕੇ ਲਿਆਓ। ਹੋਰ ਕਿਉਂਕਿ ਦਿੱਲੀ ਦੇ ਅੰਦਰ ਸਾਡੀ ਸੈਕੰਡ ਲੈਂਗੁਏਜ ਪੰਜਾਬੀ ਹੈ, ਉਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਮਾਂ ਬੋਲੀ ਪੜ੍ਹਾਈਏ। ਮਾਂ ਬੋਲੀ ਰਾਹੀਂ ਅਸੀਂ ਆਪਣਾ ਗੁਰਮਤਿ ਦੀ ਪੜ੍ਹਾਈ ਕਰ ਸਕਦੇ ਹਾਂ, ਪੰਜਾਬੀ ਦੀ ਸਾਨੂੰ ਸਮਝ ਆਏਗੀ और साड़ी जो माँ बोली का प्रचार प्रसार होएगा। और दिल्ली MCD दो MCD तरफों और मेरे वालों आज एक असी लैटर लिखी है दिल्ली गवर्नमेंट नू, चीफ सैकटरी नू, कि सानू 200 टीचर्स की लोड़ है और सानू 200 टीचर प्रोवाइड कीतियां जान। ਰਾਜਨੀਤੀ ਦੀ ਅਸੀਂ ਗੱਲ ਕਰਦੇ ਹੈਗੇ ਆ। ਪਿਛਲੇ 2-3 ਦਿਨਾਂ ਦੇ ਅੰਦਰ ਅਰਵਿੰਦ ਕੇਜਰੀਵਾਲ ਚੀਫ ਮਿਨਿਸਟਰ ਆਫ ਦਿੱਲੀ ਨੇ ਪਟਿਆਲੇ ਜਾ ਕੇ ਬੜਾ ਵੱਡਾ ਸ਼ੋਰ ਮਚਾ ਰਹੇ ਨੇ ਜੀ। ਉੱਥੇ ਦੇ ਖਾਸ ਕਰਕੇ ਪੰਜਾਬੀ ਟੀਚਰਸ ਦੇ ਹੱਕ ਦੇ ਅੰਦਰ ਨਾਰਾ ਮਾਰੇ ਨੇ ਕਿ ਅਗਰ ਚੰਨੀ ਜੋ ਮੁੱਖ ਮੰਤਰੀ ਹੈਗੇ ਨੇ ਪੰਜਾਬ ਦੇ, ਅਗਰ ਉਹ ਤੁਹਾਡੀ ਸੁਣਵਾਈ ਨਹੀਂ ਕਰਨਗੇ ਤੇ ਮੈਂ ਤੁਹਾਡੇ ਨਾਲ ਧਰਨੇ ਦੇ ਉੱਤੇ ਬੈਠਾਂਗਾ। ਦੂਜੇ ਪਾਸੇ ਦਿੱਲੀ ਦੇ ਅੰਦਰ ਉਹਨਾਂ ਦਾ ਆਪਣਾ ਕੰਟਰੋਲ ਹੈ, ਮੈਕਸਿਮਮ ਸੀਟਾਂ ਦੀ ਮੈਜੋਰਟੀ ਦੇ ਨਾਲ ਬਣੇ ਹੋਏ ਨੇ ਔਰ ਇੱਥੇ ਹੀ ਪੰਜਾਬੀ ਦੀ ਟੀਚਰਾਂ
ਧੱਕੇ ਖਾ ਰਹੀਆਂ ਨੇ, ਤੁਹਾਨੂੰ ਲੱਗਦਾ ਨਹੀਂ ਰਾਜਨੀਤੀ ਦਾ ਇੱਕ ਦੋਗਲਾਪਨ ਜਿਹੜਾ ਸਾਨੂੰ ਦੇਖਣ ਨੂੰ ਮਿਲ ਰਿਹਾ? ਜੋ ਕੇਜਰੀਵਾਲ ਸਾਹਿਬ ਨੇ ਉਹ ਬੜੇ ਹੀ ਐਂਟੀ ਪੰਜਾਬੀ ਨੇ, ਉਹ ਬੜੇ ਹੀ ਓਪਰਚੁਨਿਸਟ ਨੇ। ਅਗਰ ਉਹਨਾਂ ਨੂੰ ਜਿੱਥੇ ਓਪਰਚੁਨਿਟੀ ਮਿਲਦੀ ਹੈ ਉਹ ਉੱਥੇ ਗਿਰਗਿਟ ਦੀ ਤਰ੍ਹਾਂ ਰੰਗ ਬਦਲ ਲੈਂਦੇ ਨੇ। ਜੋ ਉਹਨਾਂ ਨੇ ਦਿੱਲੀ ਦੇ ਅੰਦਰ ਜੋ ਪੰਜਾਬੀਆਂ ਦਾ ਜੋ ਮਾੜਾ ਹਾਲ ਕੀਤਾ ਹੈ, ਪੰਜਾਬੀ ਟੀਚਰਾਂ ਦਾ ਜੋ ਮਾੜਾ ਹਾਲ ਕੀਤਾ ਹੈ, ਉਹ ਜਗ ਜ਼ਾਹਿਰ ਹੈ। ਜੋ ਸਾਡੇ ਗਵਰਨਮੈਂਟ ਸਕੂਲਾਂ ਦੇ ਅੰਦਰ ਪੰਜਾਬੀ ਦੇ ਟੀਚਰ ਪੜ੍ਹਾ ਰਹੇ ਸਨ, ਉਹਨਾਂ ਨੇ ਸਾਰੇ ਟੀਚਰਾਂ ਨੂੰ ਉਹਨਾਂ ਨੇ ਦਿੱਲੀ ਗਵਰਨਮੈਂਟ ਤੋਂ ਬਾਹਰ ਕਰ ਦਿੱਤਾ। ਹੁਣ ਉਹ ਪੰਜਾਬ ਹੀ ਜਾ ਕੇ ਕਹਿ ਰਹੇ ਜੀ ਅਸੀਂ ਪੰਜਾਬੀ ਟੀਚਰਾਂ ਦੀ ਸਪੋਰਟ ਕਰਦੇ ਹਾਂ। ਤੁਸੀਂ ਪੰਜਾਬੀ ਟੀਚਰਾਂ ਦੀ ਪੰਜਾਬ ਹੀ ਸਪੋਰਟ ਕਰੋ, ਕਿਉਂਕਿ ਉਸ ਤੋਂ ਪਹਿਲਾਂ ਜੋ ਸਟੇਟ ਤੁਸੀਂ ਗਵਰਨ ਕਰ ਰਹੇ ਹੋ, ਦਿੱਲੀ ਜਗ੍ਹਾ ਤੁਸੀਂ ਗਵਰਨ ਕਰ ਰਹੇ ਹੋ, ਘੱਟੋ ਘੱਟ ਦਿੱਲੀ ਦੇ ਲੋਕਾਂ ਨੂੰ ਇੰਪਲਾਇਮੈਂਟ ਦਿਓ। ਤੁਸੀਂ ਦਿੱਲੀ ਦੇ ਟੀਚਰਾਂ ਨੂੰ ਤੇ ਬਾਹਰ ਕੱਢ ਰਹੇ ਹੋ, ਉਹ ਪੰਜਾਬ ਵਿੱਚ ਜਾ ਕੇ ਕਹਿ ਰਹੇ ਹੋ ਕਿ ਅਸੀਂ ਪੰਜਾਬੀ ਟੀਚਰਾਂ ਨੂੰ। ਇਹ ਦੋਗਲੀ ਨੀਤੀ ਹੈ, ਇਹ ਗਿਰਗਿਟ ਵਾਲਾ ਰੰਗ ਹੈ। ਕੇਜਰੀਵਾਲ ਜੀ, ਪੰਜਾਬ ਦੀ ਜਨਤਾ ਤੁਹਾਨੂੰ ਜਾਣਦੀ ਹੈ, ਤੁਸੀਂ ਝੂਠ ਤੇ ਖੜੇ ਹੋ। ਔਰ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਨਾ, ਪੰਜਾਬੀਆਂ ਨਾਲ ਧੱਕਾ ਨਾ ਕਰੋ, ਪੰਜਾਬੀਆਂ ਦਾ ਧੱਕਾ ਬਹੁਤ ਮਹਿੰਗਾ ਪਏਗਾ। ਇਕਬਾਲ ਸਿੰਘ ਜੀ, ਹੁਣ ਤੁਹਾਡੇ ਵੱਲੋਂ ਲੈਟਰ ਇਸ਼ੂ ਹੋ ਗਈ। ਪਹਿਲੇ ਪੰਜਾਬੀ ਅਕੈਡਮੀ ਦਿੱਲੀ ਸਰਕਾਰ ਦੇ ਕੋਲ ਇੱਕ ਬਹਾਨਾ ਸੀ ਜੀ ਕਿ ਐਮਸੀਡੀ ਦੇ ਜੈਡੋ ਤੋਂ ਲਿਖਵਾ ਦਿਓ ਜੀ, ਇੰਸਪੈਕਟਰ ਤੋਂ ਲਿਖਵਾ ਦਿਓ। ਐਜ਼ ਏ ਮੇਅਰ ਤੁਸੀਂ ਸਭ ਤੋਂ ਵੱਡੀ ਪੋਸਟ ਆਪਾਂ ਕਹਿ ਸਕਦੇ ਹਾਂ ਕਿ ਐਮਸੀਡੀ ਦੀ, ਕਿ ਤੁਹਾਡੇ ਵੱਲੋਂ ਹੀ ਲੈਟਰ ਇਸ਼ੂ। ਹੁਣ ਕਿਤੇ ਨਾ ਕਿਤੇ ਉਹਨਾਂ ਦਾ ਬਹਾਨਾ ਖਤਮ ਹੁੰਦਾ ਦਿਖ ਰਿਹਾ, ਮਗਰ ਉਹਦੇ ਬਾਵਜੂਦ ਅਗਰ ਉਹ ਫਿਰ ਉਨ 95 ਟੀਚਰਾਂ ਦੀ ਨੌਕਰੀ ਨੂੰ ਬਹਾਲ ਨਹੀਂ ਕਰਦੇ ਤੇ ਤੁਹਾਡੇ ਵੱਲੋਂ ਹੁਣ ਕੀ ਕੋਸ਼ਿਸ਼ ਕੀਤੀ ਜਾਏਗੀ? ਅਗਰ ਉਹ ਸਾਡੀ ਗੱਲਾਂ ਨਹੀਂ ਮੰਨਣਗੇ, ਪੰਜਾਬੀਆਂ ਦੀ ਗੱਲਾਂ ਨਹੀਂ ਮੰਨਣਗੇ, ਤੇ ਮੈਨੂੰ ਇਹ ਲੱਗਦਾ ਪੰਜਾਬੀ ਧਰਨੇ ਤੇ ਜਾਣਗੇ, ਪੰਜਾਬੀ ਉਹਨਾਂ ਦੇ ਰੈਜ਼ੀਡੈਂਸ ਆਣਗੇ, ਉਹਨਾਂ ਦੇ ਆਫਿਸ ਆਣਗੇ, ਔਰ ਜੋ ਵੀ ਅੰਦੋਲਨ ਹੋ ਸਕੇ ਆਪਾਂ ਮਿਲ ਕੇ ਕਰਾਂਗੇ, ਜੋ ਪੰਜਾਬੀ ਦੀ ਟੀਚਰਾਂ ਕਰਨਗੇ। ਕਿਉਂਕਿ ਅਸੀਂ ਦਿੱਲੀ ਦੇ ਅੰਦਰ ਪੰਜਾਬੀ ਨੂੰ ਮਰਨ ਨਹੀਂ ਦੇਣਾ, ਅਸੀਂ ਪੰਜਾਬੀ ਨੂੰ ਜਿੰਦਾ ਰੱਖਣਾ ਹੈ, ਆਪਣੇ ਬੱਚੇ ਨੂੰ ਪੰਜਾਬੀ ਪੜ੍ਹਾਉਣੀ ਹੈ। ਮੈਂ ਫਿਰ ਵੀ ਦਿੱਲੀ ਦੇ ਸੀਐਮ ਨੂੰ ਅਪੀਲ ਕਰਦਾ ਵਾਂ ਕਿ ਪੰਜਾਬ ਦੀ ਨੋਟੰਕੀ ਛੋੜ ਕੇ ਦਿੱਲੀ ਦੇ ਜੋ ਟੀਚਰਸ ਨੇ ਉਹਨਾਂ ਨੂੰ ਬਹਾਲ ਕਰਨ। ਬਿਲਕੁਲ ਸੰਗਤ, ਜਿਸ ਤਰੀਕੇ ਨਾਲ ਉਚੇਚਾ ਤੌਰ ਦੇ ਉੱਤੇ ਅੱਜ ਆਪਾਂ ਪਹੁੰਚੇ ਹੈਗੇ ਸਿਵਿਕ ਸੈਂਟਰ ਅੰਦਰ, ਸਮਾਂ ਲਿੱਤਾ ਇਕਬਾਲ ਸਿੰਘ ਹੋਰਾਂ ਦਾ, ਔਰ ਅੱਜ ਇਹਨਾਂ ਨੇ ਆਪਣੇ ਰੁਝੇਵਿਆਂ ਦੇ ਬਾਵਜੂਦ ਟਾਈਮ ਦਿੱਤਾ ਹੋਇਆ ਸੀ ਟੀਚਰਸ ਨੂੰ। ਥੋੜਾ ਜਿਹਾ ਲੇਟ ਜ਼ਰੂਰ ਪਹੁੰਚੇ, ਮਗਰ ਆਪਣੀ ਕੀਤੀ ਹੋਈ ਜ਼ਬਾਨ ਪੂਰੀ ਕੀਤੀ। ਅਸੀਂ ਵੀ ਉਮੀਦ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਅਰਵਿੰਦ ਕੇਜਰੀਵਾਲ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਨੇ, ਤੇ ਹਰਸ਼ਰਨ ਸਿੰਘ ਬੱਲੀ ਜਿਹੜਾ ਕਹਿ ਲਈਏ ਸਭ ਤੋਂ ਵੱਡਾ ਰੋੜਾ ਅਟਕਾ ਕੇ ਬੈਠੇ ਨੇ ਜੀ, ਐਮਸੀਡੀ ਤੋਂ ਲੈਟਰ ਲਿਖਾ ਦਿਓ। ਅੱਜ ਉਹ ਲੈਟਰ ਵੀ ਔਨ ਰਿਕਾਰਡ ਇਸ਼ੂ ਹੋ ਗਈ ਹੈ, ਤੇ ਆਉਣ ਵਾਲੇ ਦਿਨਾਂ ਦੇ ਅੰਦਰ ਅਸੀਂ ਕੋਸ਼ਿਸ਼ ਕਰਾਂਗੇ ਅਗਲੀ ਅਪਡੇਟ ਲੈ ਕੇ ਟੀਚਰਸ ਦੇ ਨਾਲ ਫਿਰ ਖੜੇ ਹੋਵਾਂਗੇ। ਲੈਣੇ ਰਾਜਾ ਇਕਬਾਲ ਸਿੰਘ ਜੀ ਤੋਂ ਇਜਾਜ਼ਤ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।